ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਚੰਦਰਮਾ ਤੇ ਘੁੰਮ ਰਿਹਾ ਪਰ ਪੰਜਾਬ ਨੂੰ ਬਨੋਟੀ ਹੜ੍ਹਾਂ ਰਾਹੀਂ ਜਿਹੜਾ ਡੁੱਬਿਆ ਜਾ ਰਿਹਾ ਔਰ ਇਸੇ ਕੌਮ ਦੀ ਜਿਹੜੀ ਆਜ਼ਾਦ ਸਪਿਰਿਟ ਨੂੰ ਸਲੂਟ ਹੈ ਜਿਹੜੇ ਪਾਣੀਆਂ ਨਾਲ ਟਕਰਾ ਕੇ ਬਣ ਰਹੇ ਹਨ। ਹਰੀ ਕੇ ਪਤਨ ਤੇ ਜਿਹੜੀ ਹੈ ਸਿੱਖੀ ਸਪਿਰਿਟ ਆਪਣਾ ਜਿਹੜਾ ਜਲਵਾ ਦਿਖਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਜਿਹੜੇ ਤੁਹਾਡੇ ਮੈਸੇਜ ਨੇ YouTube ਦੇ ਉੱਪਰ ਔਰ Facebook ਦੇ ਉੱਪਰ ਲਾਈਵ ਨੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਅੱਜ ਬਹੁਤ ਸਾਰੀਆਂ ਪੋਸਟ ਵੀ ਸੀ ਸੋਸ਼ਲ ਮੀਡੀਆ ਤੇ ਕਿ ਇੰਡੀਆ ਚੰਦਰਮਾ ਤੇ ਪੰਜਾਬ ਪਾਣੀਆਂ 'ਚ ਹਾਂ। ਔਰ ਇਹ ਤੁਸੀਂ ਦੇਖੋ ਹਾਲਾਂ ਜਿਵੇਂ ਅਸੀਂ ਜ਼ਿਕਰ ਕੀਤਾ ਹੈ ਹਿਮਾਚਲ 'ਚ ਵੀ ਕੁਦਰਤ ਦੀ ਕੁਛ ਐਸੀ ਕਰੋਪੀ ਚੱਲ ਰਹੀ ਹੈ। ਉਹ ਤਾਂ ਖੁਦ ਵੀ ਜਦੋਂ ਸੋਇਲ ਐਰੋਜਨ ਹੁੰਦਾ ਹੈ ਜਿਸ ਕਿਸਮ ਦੀਆਂ ਬਿਲਡਿੰਗਸ ਡਿਜ਼ਾਈਨ ਔਰ ਉਹ ਸਾਰੇ 'ਚ ਉਹ ਤਾਂ ਹੈ ਹੀ ਹੈ। ਲੇਕਿਨ ਪੰਜਾਬ 'ਚ ਜਿਸ ਅੰਦਾਜ਼ ਦੇ ਵਿੱਚ ਜਦੋਂ ਮੀਂਹ ਨਹੀਂ ਵੀ ਪੈ ਰਿਹਾ ਸੀ ਪਾਣੀ ਛੱਡਿਆ ਗਿਆ ਔਰ ਜਿਹੜੀ ਸੈਂਟਰ ਦੀ ਹਕੂਮਤ ਦੀ ਕੈਲਸਨੈਸ ਹੈ, ਕੋਈ ਮੂੰਹ ਲਫ਼ਜ਼ ਨਹੀਂ, ਕੋਈ ਸੈਂਟਰਲ ਏਡ, ਕੋਈ ਪੈਕੇਜ, ਕੋਈ ਮੌਕੇ ਦੇ ਉੱਤੇ ਐਕਸਟਰਾ ਰਸ਼ ਕਰਨਾ ਵਲੰਟੀਅਰ ਫੋਰਸ ਨੂੰ। ਲੇਕਿਨ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਕਿਸਾਨਾਂ ਦਾ ਪੀਸਫੁਲ ਜਿਹੜੇ ਵਿਖਾਵੇ ਨੇ ਉਹ ਕਰਨ ਦਾ ਹੱਕ ਵੀ ਉਹਨਾਂ ਨੇ ਜਿਵੇਂ ਇਹਨੂੰ ਭਗਵੰਤ ਮਾਨ ਨੂੰ ਇਸਤੇਮਾਲ ਕਰਕੇ ਸੈਂਟਰਲ ਏਜੰਸੀਆਂ ਕਰ ਰਹੀਆਂ ਨੇ। ਇੱਕ ਪਾਸੇ ਖਬਰ ਹੈ ਕਿ 10 ਟ੍ਰੇਡ ਯੂਨੀਅਨਸ ਐਂਡ ਸੰਯੁਕਤ ਕਿਸਾਨ ਮੋਰਚਾ ਰਿਜ਼ੋਲਵ ਟੂ ਫਾਈਟ ਅਗੇਂਸਟ ਸੈਂਟਰਲ ਗਵਰਨਮੈਂਟ ਪਾਲਿਸੀਜ਼। ਉਹਨਾਂ ਨੇ ਜੁਆਇੰਟ ਕਨਵੈਨਸ਼ਨ ਕੀਤੀ ਹੈ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ 2024 'ਚ ਬੀਜੇਪੀ ਨੂੰ ਡਿਫੀਟ ਕਰਨਾ ਹੈ ਤੇ ਇਹ ਉਹ। ਔਰ ਨਾਲ ਦੀ ਨਾਲ ਖਬਰ ਹੈ ਪੰਜਾਬ ਪੁੱਟ ਔਨ ਹਾਈ ਅਲਰਟ ਐਜ਼ ਇਨਫਲੋਜ਼ ਇਨਟੂ ਭਾਖੜਾ ਐਂਡ ਪੌਂਗ ਡੈਮ ਇਨਕਰੀਜ਼ਸ ਕਿ ਵੀ ਉਧਰੋਂ ਵੀ ਵੱਧ ਰਿਹਾ ਔਰ ਇਹ ਖਤਰੇ 'ਚ ਹੈ। ਪੌਂਗ ਭਾਖੜਾ ਲੈਵਲਸ ਆ ਪੰਜਾਬ ਪੁੱਟ ਔਨ ਹਾਈ ਅਲਰਟ। ਔਰ ਇਸ ਸਾਰੇ ਦੇ ਚਲਦੇ ਆ ਜਿਹੜਾ ਪਿਛਲੇ ਦਿਨਾਂ 'ਚ ਖਬਰ ਸੀ ਕਿ ਆਲਮੋਸਟ 900 ਫੁੱਟ ਦੀ ਜਿਹੜੀ ਹੈ ਵੱਡੀ ਬ੍ਰੀਚ ਪਹਾੜ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਜਿਹੜਾ ਸਤਲੁਜ ਦਰਿਆ ਇੱਥੇ ਆਉਂਦਾ ਹੈ ਇਹ ਸਾਰੇ ਏਰੀਏ 'ਚ ਹਰਕੀ ਜਿਹਨੂੰ ਜਿੱਥੇ ਕਿ ਸਤਲੁਜ ਔਰ ਬਿਆਸ ਮਿਲਦੇ ਨੇ ਇਹ ਪਹਾੜ ਇੰਨਾ ਚੌੜਾ ਵੀ ਇਹਨਾਂ ਤਾਂ ਸਭ ਨੂੰ ਹੜ ਕੇ ਲੈ ਜਾਣਾ ਸੀ ਅੰਮ੍ਰਿਤਸਰ ਜ਼ਿਲ੍ਹਾ ਔਰ ਤਰਨਤਾਰਨ ਦੇ ਇਲਾਕਿਆਂ ਨੂੰ। ਔਰ ਜਿਹੜੇ ਇਹਨਾਂ ਦੇ ਸਰਕਾਰੀ ਲੋਕ ਆਏ ਜਿਹੜੀ ਇਹਨਾਂ ਦੀ ਫੌਜੀ ਯੂਨਿਟ ਵੀ ਹੁੰਦੀ ਹੈ ਰੈਸਕਿਊ ਵਾਲੀ ਉਹਨਾਂ ਨੇ ਕਿਹਾ ਜੀ ਇਹ ਤਾਂ ਇੰਨੇ ਹਫ਼ਤੇ ਲੱਗਣਗੇ ਇਸ ਇੰਨਾ ਲੰਬਾ ਪਹਾੜ ਹੈ ਵੀ ਇੰਨਾ ਜਿਹੜਾ 900 ਫੁੱਟ ਨੂੰ 3 ਹਫ਼ਤੇ ਲੱਗਣਗੇ। ਤੇ ਜਿਹੜੇ ਉਹਨਾਂ ਦੇ ਸਰਹਾਲੀ ਵਾਲੇ ਸੰਤ ਕਰਕੇ ਕਾਰ ਸੇਵਾ ਵਾਲੇ ਨੇ ਸੁੱਖਾ ਸਿੰਘ ਉਹਨਾਂ ਨੇ ਕਿਹਾ ਜੀ ਤੁਸੀਂ ਕੋਈ ਗੱਲ ਨਹੀਂ ਹੈ ਤੁਸੀਂ ਲੱਗਣਾ ਨਾਲ ਲੱਗੋ ਨਾ ਲੱਗੋ ਕੋਈ ਨਹੀਂ ਇਹ ਗੁਰੂ ਕੀ ਸੰਗਤ ਜਿਹੜੀ ਹੈ ਉਹ ਇਹਨੂੰ ਕਰ ਦੇਗੀ ਹੁਣ। ਔਰ ਇਹ ਗੱਲ ਇਹਨਾਂ ਦਾ ਮੀਡੀਆ ਵੀ ਉਹਦਾ ਨੋਟਿਸ ਲੈਣ ਤੇ ਮਜਬੂਰ ਹੁੰਦਾ ਹੈ ਵੀ ਜਿਵੇਂ ਫਿਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੰਘ ਆਲੇ ਦੁਆਲੇ ਦੇ ਪਿੰਡਾਂ ਤੋਂ ਆ ਗਏ ਆਪ ਉਹਨਾਂ ਦੇ ਕੱਪੜੇ ਲਿਬੜੇ ਹੋਏ ਨੇ ਉਹਨਾਂ ਦੇ ਸੰਤਾਂ ਦੇ ਕਾਰ ਸੇਵਾ ਵਾਲੇ ਔਰ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ 900 ਫੁੱਟ 'ਚੋਂ ਆਲਰੇਡੀ 200 ਫੁੱਟ ਜਿਹੜਾ ਬ੍ਰੀਚ ਆ ਉਹਨਾਂ ਨੇ ਭਰ ਦਿੱਤੀ ਹੈ ਸੈਂਡ ਬੈਗਸ ਨਾਲ। ਔਰ ਉਹਨਾਂ ਨੇ ਕਿਹਾ ਕਿ ਜੀ ਆ ਜਿਹੜੇ ਤੁਸੀਂ 4 ਹਫ਼ਤੇ ਕਹਿੰਦੇ ਸੀ ਅਗਲੇ 4 ਦਿਨਾਂ ਦੇ ਵਿੱਚ ਅਸੀਂ ਇਸ ਪਹਾੜ ਨੂੰ ਜਿਹੜਾ ਬੰਨ੍ਹ ਦੇਣਾ। ਹੁਣ ਉਹਨਾਂ ਦੀ ਜਿਹੜੀ ਡਿਪਟੀ ਕਮਿਸ਼ਨਰ ਕੋਈ ਸਿੱਖ ਲੇਡੀ ਲਾਈ ਹੋਈ ਹੈ ਬਲਦੀਪ ਕੌਰ ਉਹ ਵੀ ਆਈ ਉਹਨੇ ਬੜਾ ਐਪਰੀਸ਼ੀਏਟ ਕੀਤਾ ਹੈ ਔਰ ਉਹਨੇ ਕਿਹਾ ਜੀ ਇਹ ਬਹੁਤ ਐਪਰੀਸ਼ੀਏਬਲ ਹੈ ਔਰ DC applauded the zeal of Sant Sukha Singh and the Sikh followers for their selfless work। ਹੁਣ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹਨਾਂ ਦੀ ਤਾਂ ਜੋ ਨੀਤੀ ਹੈ ਉਹ ਹੈ ਹੀ ਹੈ ਲੇਕਿਨ ਜਿਹੜੀ ਇਨਡੋਮਿਟੇਬਲ ਇਨਵਿੰਸੀਬਲ ਅਨਕੰਕਰੇਬਲ ਸਿੱਖ ਸਪਿਰਿਟ ਹੈ ਇਹ ਇਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਇਹਨੂੰ ਕਿਵੇਂ ਹੈਂਡਲ ਕਰੀਏ। ਔਰ ਇਸ 'ਚ ਵੀ ਔਰ ਜਦੋਂ ਤੁਸੀਂ ਆਮ ਬੰਦਾ ਦੇਖਦਾ ਹੈ ਕਿ ਵੀ ਲੋਕ ਘਰ ਛੱਡ ਕੇ ਦੌੜਨ ਵਾਲੇ ਹੁੰਦੇ ਨੇ ਜਦੋਂ ਪਤਾ ਲੱਗੇ ਉਹ ਆ ਕੇ ਖੜੇ ਨੇ ਭਾਈ ਅਸੀਂ ਔਰ 24 ਘੰਟੇ ਚੱਲ ਰਹੇ ਉਸ ਸਾਰੇ ਖਰਾਬ ਵੈਦਰ ਦੇ ਬਾਵਜੂਦ ਇਹ ਹੈ ਸਿੱਖੀ ਸਪਿਰਿਟ। ਔਰ ਇਸ ਤੋਂ ਹੀ ਬ੍ਰਾਹਮਣ ਘਬਰਾਉਂਦਾ ਉਹਨਾਂ ਨੂੰ ਇਹੀ ਨਜ਼ਰ ਆਉਂਦਾ ਹੈ ਕਿ ਵੀ ਇਹ ਇਹਨਾਂ ਦੀ ਜਿਸ ਕਿਸਮ ਦੀ ਇਹ ਵਿਲ ਵਾਲੇ ਲੋਕ ਨੇ ਔਰ ਦੂਸਰੇ ਇਹਨਾਂ ਨੇ ਸਾਡੀ ਧੌਂਸ ਨਹੀਂ ਮੰਨਣੀ। ਇਹੀ ਜਦੋਂ ਅਸੀਂ ਮੈਂ ਅਕਸਰ ਜ਼ਿਕਰ ਕਰਦਾ ਹਾਂ ਵੀ ਸਰ ਕਪੂਰ ਸਿੰਘ ਉਦੋਂ ਉਹਨਾਂ ਜ਼ਮਾਨੇ 'ਚ ਕਿਤਾਬ ਪਬਲਿਸ਼ ਹੋਈ ਔਰ ਖਾਲਸਾਈ ਨਿਹੰਗ ਬਾਣੇ ਦੇ ਵਿੱਚ ਉਹਦੀ ਟਾਈਟਲ ਕਵਰ ਦੀ ਪਿਕਚਰ ਸੀ ਪੂਰਾ ਜਿਹੜਾ ਹਥਿਆਰਾਂ ਦੇ ਨਾਲ ਪੂਰਾ ਜਿਹੜਾ ਉਹ ਸ਼ਿੰਗਾਰਿਆ ਸਿੰਘ ਗੁਜ਼ਰ ਹੈ ਤੇ ਸਰ ਕਪੂਰ ਸਿੰਘ ਨੇ ਪੁਆਇੰਟ ਆਊਟ ਕਰਕੇ ਕਿਹਾ ਵੀ ਦਿਸ ਫ੍ਰੀਲੈਂਸਰ
ਫ੍ਰੀ ਮਾਈਂਡਡ ਸਿੱਖ ਇਜ਼ ਦਾ ਐਨਾਟਮੀ ਆਫ ਪ੍ਰੋਬਲਮ ਇੰਡੀਆ। ਜੇ ਜਦੋਂ ਹੁੰਦਾ ਨਾ ਤੁਸੀਂ ਐਨਾਟਮੀ ਚੀਰ ਫੜ ਕਰਕੇ ਦੇਖਦੇ ਹੋ ਵੀ ਹੈ ਕੀ ਹੈ, ਉਹਨਾਂ ਨੇ ਕਿਹਾ ਵੀ ਜੇ ਇੰਡੀਆ ਦੀ ਪ੍ਰੋਬਲਮ ਦੇਖਣੀ ਹੈ, ਉਹਦੀ ਐਨਾਟਮੀ ਸਮਝਣੀ ਹੈ, ਤੇ ਇਹ ਫ੍ਰੀ ਸਿੱਖ ਹੈ ਜਿਹਦੇ 'ਚ ਗੁਰੂ ਵਸਦਾ ਹੈ। ਸੋ ਅਸੀਂ ਇਸੇ ਹੀ ਟੇਕ ਦੇ ਉੱਤੇ ਹੈ ਕਿ ਅਲਟੀਮੇਟਲੀ ਜਿਹੜਾ ਸਿੱਖ ਦਾ ਕਿਰਦਾਰ ਹੈ ਉਹ ਗੁਰੂ ਨੇ ਘੜਿਆ ਹੋਇਆ, ਗੁਰੂ ਆਪ ਪੰਥ ਦੇ ਵਿੱਚ ਵਸਦਾ ਹੈ, ਤੇ ਗੁਰੂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤੇ ਸਕੇਰੀ। ਐਵੇਂ ਨਹੀਂ ਸਾਡੇ ਭਾਵੇਂ ਉਹ ਟਰੱਕਾਂ ਵਾਲੇ ਟੈਂਪੂਆਂ ਵਾਲੇ ਵਿਚਾਰੇ ਕੋਈ ਬਹੁਤੇ, ਉਹਨਾਂ ਨੇ ਇੱਕੋ ਹੀ ਲਾਈਨ ਉਹਨਾਂ ਦਾ ਸਾਰਾ ਹੁੰਦੀ ਹੈ ਕਿ ਵੀ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸਿਆ, ਉਹਨਾਂ ਬਾਣੇ ਗੁਰਬਾਣੀ ਹੈ। ਪਰ ਅਸੀਂ ਸਮਝਦੇ ਹਾਂ ਵੀ ਇਹੀ ਫੇਥ ਨੇ ਸਾਨੂੰ ਖੜੇ ਰੱਖਿਆ। ਬਿਲਕੁਲ ਜੀ ਰਾਜ ਸਾਹਿਬ, ਬਿਲਕੁਲ। ਸੋ ਹੁਣ ਆਪਾਂ ਆਪਣੇ ਵਿਊਅਰ ਦੇ ਜਿਹੜੇ ਮੈਸੇਜ ਨੇ ਉਹ ਲੈਣ ਚਾਹ ਰਹੇ ਹਾਂ, ਔਰ ਜ਼ੁਬੇਰ ਜੀ ਕਾਫੀ ਮੇਰੇ ਖਿਆਲ ਲੇਟ ਆਏ ਨੇ, ਪਰ ਉਹਨਾਂ ਦੇ ਮੈਸੇਜ ਉਨੇ ਨੇ ਜਿੰਨੇ ਆਲਵੇਜ਼ ਹੁੰਦੇ ਨੇ, ਔਰ ਚੜ੍ਹਦੀ ਕਲਾ ਵਾਲੇ ਹੁੰਦੇ ਨੇ। ਔਰ ਮੈਸੇਜ ਮੈਂ ਵੈਸੇ ਪੜ੍ਹਦੀ ਹਾਂ ਉਹਨਾਂ ਦੇ। ਓਕੇ, ਇੰਡੀਆ ਕਹਿੰਦੇ ਖਾਲਿਸਤਾਨ प्लेट में रखकर नहीं देगा, अपना हक लेकर लेना पड़ेगा और छीन कर लेना पड़ेगा। साडा हक इत्थे रख, नहीं ते मार खप। ਇਹ ਨਵੀਂ ਐਡੀਸ਼ਨ ਹੈ, ਸਾਡੇ ਹੱਕ ਇੱਥੇ ਰੱਖਦਾ ਹੈ, ਇਹਦਾ ਪੁਰਾਣਾ ਸਲੋਗਨ ਹੈ। ਹਾਂਜੀ। ਔਰ ਖੜਕ ਸਿੰਘ ਜੀ ਕਹਿੰਦੇ ਨੇ ਕਿ ਭਾਰਤ ਮਾਤਾ ਦੇ ਜਲਦੀ ਟੋਟੇ ਹੋਣਗੇ, ਔਰ ਬੰਦਾ ਸਿੰਘ ਜੀ ਖਾਲਸਾ ਜ਼ਿੰਦਾਬਾਦ ਲਿਖਦੇ ਨੇ। ਔਰ ਖੜਕ ਸਿੰਘ ਜੀ ਫਿਰ ਕਹਿੰਦੇ ਨੇ ਕਮਿੰਗ ਸੂਨ ਖਾਲਿਸਤਾਨ। ਲਖਬੀਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੁਸੀਂ ਸਾਡੇ ਪਿੰਡ 5 ਵਜੇ ਆ ਜਾਂਦੇ ਹੋ, ਅਸੀਂ ਫੋਨ ਤੇ ਵੇਖ ਰਹੇ ਹਾਂ। ਸੋ ਨਾਈਸ। ਹਾਂਜੀ। और जुबेर जी फिर कहते हैं कि भारत माता नहीं, भारत से सब पुराने बदले चुकाएंगे। नहीं, मैं नहीं पढ़ सकांगी, सॉरी अबाउट दैट। हरदीप सिंह जी फतेह बुलाने ने। और जुबेर जी कहते हैं कि हालात ऐसे बन जाएंगे कि खालिस्तान बन के रहेगा, खालिस्तान नहीं तो फिर इंडिया भी नहीं, लव खालिस्तान। और लखबीर सिंह कहते हैं गुड। और फिर उन्होंने मैसेज आएगा ये जुबेर जी का, कहते हैं कि बेशक इंडिया समझौता नहीं करेगा खालिस्तान के इशू पर, लेकिन आज़ादी के मतवाले सच्चे खालसा इंडिया के पेट पाड़ कर हर सूरत में खालिस्तान बनाएगा, पेट चाक करके। हाँ जी, उन्होंने कहा। सो उम्मीद नहीं कहते छोड़ो। और वाहिगुरू जी कहते हैं मैं तो सवेर नूं अखां खुल्लन सार टीवी 84 ਤੇ ਡਾਕਟਰ ਸਾਹਿਬ ਦਾ ਲਾਈਵ ਲਗਾਉਂਦਾ। ਵਾਓ, ਸੋ ਨਾਈਸ। ਤੁਹਾਡੇ ਵਰਗੇ ਵੀਰਾਂ ਤਾਂ ਹੀ ਸਾਨੂੰ ਮਾਣ ਹੈ। ਹਾਂਜੀ, ਨਾਲੇ ਸ਼ੇਅਰ ਵੀ ਕਰ ਦਿਆ ਕਰੋ, ਸਬਸਕ੍ਰਾਈਬ ਵੀ ਕਰ ਦਿਆ ਕਰੋ, ਆਪਣੇ ਫਰੈਂਡਸ ਨੂੰ ਵੀ ਭੇਜ ਦਿਆ ਕਰੋ। ਔਰ ਲਖਬੀਰ ਸਿੰਘ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ, ਮਾਝੇ ਵਾਲੇ ਭਾਊ ਪ੍ਰੋਗਰਾਮ ਰੋਜ਼ ਵੇਖੀ ਜਾਂਦੇ ਆ, ਸੁਣੀ ਜਾਂਦੇ ਆ। ਸੋ ਨਾਈਸ। ਕੁਲਵੀਰ ਸਾਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਦੇਵ ਸਿੰਘ ਜੀ ਵੀ ਫਤਿਹ ਤੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਚੀਮਾ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਗੁਰੂ ਮਹਾਰਾਜ ਆਪ ਜੀ ਤੇ ਟੀਵੀ 84 ਤੇ ਹਰ ਪੰਥਕ ਜਥੇਬੰਦੀ ਤੇ ਮੇਰ ਭਰਿਆ ਹੱਥ ਰੱਖਣ। ਬਹੁਤ ਸ਼ੁਕਰੀਆ। ਔਰ ਫਿਰ ਉਹਨਾਂ ਦਾ ਮੈਸੇਜ ਕਹਿੰਦੇ ਇਹੋ ਜਿਹੇ ਵਿਦਵਾਨ ਜੇ ਕਿਸੇ ਆਜ਼ਾਦ ਕੌਮ ਵਿੱਚ ਹੁੰਦੇ ਤਾਂ ਸਾਰੀ ਦੁਨੀਆ ਨੇ ਲਾਲ ਕਾਰਪੇਟ ਸਵਾਗਤ ਹੋਣਾ ਸੀ। ਰੱਬ ਦਾ ਵਾਸਤਾ ਕਿਰਪਾ ਕਰਕੇ ਇਹੋ ਜਿਹੇ ਵਿਦਵਾਨਾਂ ਨੂੰ ਰੋਜ਼ ਸੁਣੋ ਅਤੇ ਹੋਰਾਂ ਨੂੰ ਵੀ WhatsApp ਤੇ ਫਾਰਵਰਡ ਕਰੋ। ਇਹ ਤੁਹਾਡੀ ਨਿਵਾਜ਼ਿਸ਼ ਹੈ। ਅਸੀਂ ਤਾਂ हम रुलते फिरते कोई बात ना पूछता, गुर सतगुर संग कीरे हम थापे। वड्याई सतगुरु दी है, बिल्कुल सतगुरु दी ही शोभा है जी। और सिंगरचा जी हमेशा ही आते हैं और खालसा जिंदाबाद कहते हैं। कुलदीप कौर जी फतेह बुलाते हैं। और शरदा ਸਿੰਘ ਜੀ ਵੀ ਸ਼ਰਦ ਸਿੰਘ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਮੇਰ ਕਰੋ ਜੀ। ਔਰ ਰਾਣਾ ਆਬਿਦ ਹਮੇਸ਼ਾ ਹੀ ਸਾਡੇ ਪ੍ਰੋਗਰਾਮ ਦੇਖਦੇ ਨੇ ਪਾਕਿਸਤਾਨ ਤੋਂ। ਔਰ ਮੈਂ ਕਹਿੰਦੀ ਹਾਂ ਕਿ ਉਹ ਸ਼ੇਅਰ ਵੀ ਕਰ ਦਿਆ ਕਰਨ ਦੂਸਰੇ ਆਪਣੇ ਫਰੈਂਡਸ ਨੂੰ ਵੀ। ਔਰ ਕਿਉਂਕਿ ਸਾਡੇ ਪਹਿਲਾਂ ਕਾਫੀ ਵੱਡੀ ਵਿਊਅਰਸ਼ਿਪ ਸੀਗੀ ਪਾਕਿਸਤਾਨ ਤੋਂ। YouTube ਨੇ ਵੀ ਕੁਝ ਬਲੌਕ ਕੀਤਾ ਹੈ, ਕੁਝ ਮੇਰਾ ਖਿਆਲ ਹੈ ਲੋਕਲ ਸਰਕਮਸਟੈਂਸਸ ਵੀ ਪਤਾ ਨਹੀਂ ਕੀ ਹੈ, ਲੇਕਿਨ ਕਾਫੀ ਫਰਕ ਪਿਆ ਹੈ ਇਸ ਸਾਰੇ ਪੀਰੀਅਡ। ਐਂਡ ਸੇਖੋ ਜੀ ਕਹਿੰਦੇ ਕਿ ਇੰਨਾ ਵਧੀਆ ਸ਼ੋਅ ਹੈ, ਹੈਰਾਨੀ ਹੁੰਦੀ ਹੈ। और सुखदेव सिंह जी फतेह बुलाते ने। और बहुत शुक्रिया सेखो साहब। हाँ जी। और खालसा जिंदाबाद कहते हैं। अवतार सिंह जी भी आए ने। सुरिंदर सिद्धू जी भी खालसा जिंदाबाद। गुरमेल सिंह जी कहते हैं खालसा जिंदाबाद, 6 for justice जिंदाबाद, प्लीज वोट एंड सपोर्ट referendum 2020, freedom is on the way, very soon we are going to be sovereign country again, thanks to all, love you all। फिर उन्होंने लिखा है हाँ जी कल के प्रोग्राम के उपर कहते डॉक्टर साहब आई वॉच्ड यूर यस्टरडेज रूहानी टॉक्स, द एंटायर प्रोग्राम वाज ग्रेट, इट टच्ड माई हार्ट एंड सोल,
ਥੈਂਕਸ। ਬਹੁਤ ਸ਼ੁਕਰੀਆ। ਅਸੀਂ ਕੋਸ਼ਿਸ਼ ਵੀ ਕਰਾਂਗੇ ਆਉਣ ਵਾਲੇ ਟਾਈਮ 'ਚ ਵੀ, ਹਾਂਜੀ, ਜਿਵੇਂ ਅੱਜ ਵੀ ਜਿਉਂ ਹੀ ਸਾਡਾ ਪ੍ਰੋਗਰਾਮ ਖਤਮ ਹੋਏਗਾ ਫਿਰ ਖਬਰਾਂ ਹੁੰਦੀਆਂ ਨੇ, ਔਰ ਅਸੀਂ ਇਹ ਵੀ ਰਿਕਮੈਂਡ ਕਰਾਂਗੇ ਕਿਉਂਕਿ ਸਾਡਾ TV 84 ਦਾ ਆਪਣਾ ਨਿਊਜ਼ ਬੁਲੇਟਿਨ ਹੁੰਦਾ ਹੈ, ਬੜੀ ਮਿਹਨਤ ਨਾਲ ਇਹ ਖਬਰਾਂ ਤਿਆਰ ਕੀਤੀਆਂ ਜਾਂਦੀਆਂ ਨੇ, ਉਹਨੂੰ ਵੀ ਦੇਖਿਆ ਕਰਨ। ਔਰ 9:30 ਵਜੇ ਅੱਜ ਸਾਡੇ ਸਟੂਡੀਓ 'ਚ ਆਏ ਹੋਏ ਨੇ ਆਲਰੇਡੀ ਵੜੈਚ ਸਾਹਿਬ ਗੁਰਪ੍ਰੀਤ ਸਿੰਘ, ਉਹਨਾਂ ਦੇ ਨਾਲ ਪੈਨਲ ਡਿਸਕਸ਼ਨ ਹੈ ਔਰ ਉਹਦਾ ਟੌਪਿਕ ਵੀ ਇੰਟੈਲੈਕਟ ਹੈ ਕਿ ਵੀ ਗੁਰਦੁਆਰਿਆਂ ਦੇ ਨਾਲ ਲਾਇਬ੍ਰੇਰੀਆਂ ਬਣਾਉਣ ਦਾ ਪ੍ਰੋਜੈਕਟ ਦੇ ਉੱਤੇ ਉਹ ਕੰਮ ਕਰ ਰਹੇ ਨੇ, ਉਸ ਦੇ ਉੱਤੇ ਉਹ ਗੱਲਬਾਤ ਹੋਏਗੀ। ਸੋ ਅਸੀਂ ਸਮਝਦੇ ਹਾਂ ਵੀ ਜਿੱਥੇ ਅਸੀਂ ਆਜ਼ਾਦ ਮੁਲਕ ਖਾਲਿਸਤਾਨ ਦੇ ਲਈ ਸਾਡਾ ਸੰਘਰਸ਼ ਫੋਕਸਡ ਹੈ, ਉੱਥੇ ਅਸੀਂ ਜਿਹੜੇ ਦੂਸਰੇ ਸ਼ੋਬੇ ਵੀ ਨੇ ਜਿਹੜੇ ਪੈਰਲਲ ਨਾਲ ਚੱਲਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਭ ਕੁਝ ਅਲਟੀਮੇਟਲੀ ਆਜ਼ਾਦੀ ਨਾਲ ਜੁੜਿਆ ਹੋਇਆ, ਔਰ ਇਸੇ ਲਈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪੋਲੀਟੀਕਲ ਐਕਟਿਵਿਜ਼ਮ ਦਾ ਰਸਤਾ ਚੁਣਿਆ। ਹੋਰ ਵੀ ਹਾਲਾਂ ਤੁਹਾਡਾ ਅੰਦਰ ਰੂਹਾਨੀਅਤ ਔਰ ਦੂਸਰੀਆਂ ਚੀਜ਼ਾਂ, ਉਹਨਾਂ ਦਾ ਇੱਕ ਆਪਣਾ ਥਾਂ ਹੈ, ਔਰ ਲੇਕਿਨ ਉਹ ਵੀ ਨੇ ਜਿਨ੍ਹਾਂ ਨੇ ਸ਼ਾਇਦ ਸਿੱਧੇ ਤੌਰ ਦੇ ਉੱਤੇ ਇੱਧਰ ਨਹੀਂ ਗੱਲ ਕਰਨੀ, ਪਰ ਆਪਣੇ ਜਿੰਨਾ ਕੁ ਉਹਨਾਂ ਦਾ ਜੈਸਾ ਵਿੱਤ ਤੈਸਾ ਹੋਏ ਵਰਤੇ, ਉਸ ਮੁਤਾਬਕ ਉਹਨਾਂ ਨੂੰ ਲੱਗਦਾ ਹੈ ਵੀ ਉਹ ਵੀ ਕੁਝ ਕਰ ਰਹੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਨਾਲ ਵੀ ਦਿਲਚਸਪੀ ਵਾਲੀ ਹੋਏਗੀ। ਬਿਲਕੁਲ। ਲਖਵਿੰਦਰ ਸਿੰਘ ਔਲਖ ਜੀ ਵੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ, ਗੁਰੂ ਸਹਾਈ ਖਾਲਸਾ ਜ਼ਿੰਦਾਬਾਦ। ਐਂਡ ਨਿਹੰਗ ਸਿੰਘ ਜੀ ਐਕਸਲੈਂਟ ਨੌਲੇਜ ਐਂਡ ਐਕਸਲੈਂਟ ਸਟੇਟਮੈਂਟ ਕਹਿੰਦੇ ਨੇ ਕਿ ਔਰ ਐਨ ਸਿੱਖੋ ਇੱਕ ਓਂਕਾਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਲਖਬੀਰ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ। ਬੰਦਾ ਸਿੰਘ ਜੀ ਖਾਲਸਾ ਜ਼ਿੰਦਾਬਾਦ। ਲਖਵਿੰਦਰ ਸਿੰਘ ਪੰਨੂ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਇਸੇ ਤਰ੍ਹਾਂ ਕਿ earlier I was thinking that we have been struggling for our freedom from the last 3 generations, and these cunning people are getting famous in the world because of their Chandrayaan 3। ਹਾਂਜੀ, ਨਹੀਂ ਆਪਣੀ ਪਿੱਠ ਤੇ ਆਪ ਹੀ ਥਾਪੀ ਮਾਰ ਰਹੇ ਨੇ। ਕੋਈ ਇੰਟਰਨੈਸ਼ਨਲੀ ਠੀਕ ਹੈ, ਉਹਨਾਂ ਨੇ ਨਾਸਾ ਨੇ ਮੁਬਾਰਕ ਦੇ ਦਿੱਤੀ, 1-2 ਖਬਰਾਂ ਪਾਕਿਸਤਾਨ ਵਾਲੇ ਆਪਣਿਆਂ ਨੂੰ ਕੋਸਣ ਤੇ ਲੱਗੇ ਨੇ, ਦੇਖੋ ਜੀ ਉਹ ਉੱਥੇ ਪਹੁੰਚ ਗਏ, ਤੁਸੀਂ ਕੀ ਕਰਨ ਲੱਗੇ ਹੋ। ਕੋਈ ਏਡੀ ਗੱਲ ਨਹੀਂ। ਇੱਕ ਅਮਰੀਕਨ ਦਾ ਮੈਂ ਰਿਐਕਸ਼ਨ ਦੇਖ ਰਿਹਾ ਸੀ ਬੜੇ ਪ੍ਰੋਮਿਨੈਂਟ ਦਾ, ਉਹਨੇ ਕਿਹਾ ਦਿਸ ਇਜ਼ ਲਾਈਕ ਏ ਰੇਸ, ਸਮ ਆਰ ਅਹੈਡ ਸਮ ਆਰ ਬਿਹਾਈਂਡ, ਨਥਿੰਗ ਇਜ਼ ਗੋਇੰਗ ਟੂ ਚੇਂਜ ਬਾਈ ਦਿਸ। ਸੋ ਮੈਂ ਕੁਝ ਜਿਹੜੇ ਨੇ ਅੱਜ ਫੇਸਬੁੱਕ ਮੈਸੇजेस ਕੋਈ ਲੰਬੇ ਨਹੀਂ ਨੇ। ਗੁਲਾਮ ਨਾ ਰਹੋ, ਅਵਤਾਰ ਸਿੰਘ, ਦਵਿੰਦਰ ਸੰਧੂ, ਸੋਹਣ ਸਿੰਘ ਮਾਇਲ, ਹਰਜਿੰਦਰ ਮਾਇਲ, ਦੀਪਕ ਸ਼ਰਮਾ ਸਾਹਿਬ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਬਹੁਤ ਸ਼ੁਕਰੀਆ ਸ਼ਰਮਾ ਜੀ। ਰਿੰਕੂ ਚਾਲ ਉਹਨਾਂ ਨੇ ਕਿਹਾ ਇੰਡੀਆ ਸੇਜ਼ ਇਟਸ ਮੇਕ ਇਨ ਇੰਡੀਆ, ਇਨ ਐਕਚੁਅਲੀ ਇਟ ਇਜ਼ ਫੇਕ ਇਨ ਇੰਡੀਆ। ਔਰ ਫਿਰ ਜਿਹੜਾ ਅਵਤਾਰ ਸਿੰਘ ਗੋਸਲ ਜਿਨ੍ਹਾਂ ਤੋਂ ਅੱਜ ਤੱਕ ਆਪਣਾ ਇੰਜਨ ਨਹੀਂ ਬਣਿਆ, ਚੰਦਰਯਾਨ ਵੀ ਇਹਨਾਂ ਦਾ ਆਪਣਾ ਕੁਛ ਨਹੀਂ, ਸਭ ਸਰਪੰਚ ਦੀ ਦੇਣ ਹੈ, ਚੀਨ ਦੇ ਬਰਾਬਰ ਚੱਕ ਕੇ ਖੜਾ ਕੀਤਾ ਜਾ ਰਿਹਾ। ਫਿਰ ਅਵਤਾਰ ਸਿੰਘ ਗੋਸਰੀ ਕਹਿੰਦੇ ਨੇ ਵੀ ਇਹ ਚੰਦਰਯਾਨ ਦੇ ਨਸ਼ੇ ਨਾਲ ਮੂਤ ਪੀਣੇ ਹਿੰਦੂਤਵੀ ਕਮੜੇ ਕਰਕੇ ਬੀਜੇਪੀ ਨੇ ਵੋਟਾਂ ਲੈਣੀਆਂ। ਇਹ ਤਾਂ ਜ਼ਾਹਰ ਹੀ ਹੈ ਵੀ ਉਹਨਾਂ ਨੇ ਮੋਦੀ ਨੂੰ ਐਵੇਂ ਨਹੀਂ 10 ਮਿੰਟ ਦੀ ਤਕਰੀਰ ਕਰਵਾਈ। ਔਰ ਚਤਰ ਸਿੰਘ ਸੈਣੀ ਉਹਨਾਂ ਨੇ ਵੀ ਇਹੀ ਕਮੈਂਟ ਕੀਤਾ ਕਿ ਚੰਦਰਯਾਨ ਇਜ਼ ਟੋਟਲੀ ਕਾਪੀਡ ਫਰਮ ਨਾਸਾ ਪ੍ਰੋਡਕਟਸ, US ਰਾਕਟਸ ਟੁਕ ਕੰਪਲੀਟ ਲੂਨਰ ਆਰਬਿਟਲ ਸਰਕਲ, ਉਹਨਾਂ ਨੇ ਟੈਕਨੀਕਲ ਗੱਲ ਕੀਤੀ ਹੈ। ਔਰ ਇਹ ਉਹਨਾਂ ਨੇ ਕਿਹਾ ਜੀ ਇਹ ਸਭ ਇਹਨਾਂ ਦੀਆਂ ਦੀਪ ਸਿੰਘ ਹੋਰੀ ਕਹਿੰਦੇ ਨੇ ਬਾਹਮਣਾਂ ਦੀਆਂ ਬਾਕੀ ਕਹਾਣੀਆਂ ਹੀ ਨੇ, ਉਹ ਤਾਂ ਇਹਨੂੰ ਵੇਦਾਂ ਚੋਂ ਕੱਢਦਾ ਦਿਖਾ ਰਹੇ ਨੇ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਜਿਹੜੇ ਇਹਨਾਂ ਦੇ ਉਡਣ ਖਟੋਲੇ ਵੀ ਸੀ ਉਹ ਵੀ ਚੰਦਰਮਾ ਪਰ ਜਾਂਦੇ ਰਹੇ। ਹੁਣ ਕਲੇਮ ਤਾਂ ਇਹੀ ਕਰ ਰਹੇ ਨੇ ਜੋ ਅੱਗੋਂ ਵੀ ਕਰਨਗੇ। ਔਰ ਫਿਰ ਟੋਨੀ ਢੀਂਡਸਾ ਕਹਿੰਦੇ ਨੇ ਫਤਿਹ ਬੁਲਾ ਕੇ ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ TV 84 ਵਾਲੇ ਖਾਲਿਸਤਾਨ ਦਾ ਝੰਡਾ ਆਪ ਲਾਉਣ। TV 84 ਲੱਗਾ ਹੋਇਆ ਜੀ ਸਾਡਾ ਝੰਡਾ ਤਾਂ। ਔਰ ਉਹਨਾਂ ਨੇ TV 84 ਖਾਲਿਸਤਾਨ ਜ਼ਿੰਦਾਬਾਦ ਕਿਹਾ, ਸ਼ਾਇਦ ਕੁਝ ਹੋਰ ਕਹਿਣਾ ਚਾਹੁੰਦੇ ਸੀ। ਹਾਂਜੀ, ਉਹਨਾਂ ਨੇ ਦੀਪ ਸਿੰਘ ਕਹਿੰਦੇ ਨੇ, ਹਾਂ ਨਹੀਂ ਦੀਪ ਸਿੰਘ ਨੇ ਫਿਰ ਟੋਨੀ ਢੀਂਡਸਾ ਨੂੰ ਕਿਹਾ ਕਿ ਤੁਸੀਂ ਤਾਂ 84 ਨੂੰ 48 ਲਿਖਿਆ, ਪਰ ਕੋਈ ਨਹੀਂ, ਉਹ ਮੇਰਾ ਖਿਆਲ ਹੈ ਜਿਹਨੂੰ ਟਾਈਪੋ ਐਰਰ ਕਹਿੰਦੇ ਨੇ, ਹਾਲਾਂ ਉਹਨਾਂ ਨੇ ਗੁਰਮੁਖੀ ਦੇ ਲਫ਼ਜ਼ ਇਸਤੇਮਾਲ ਕੀਤੇ ਨੇ 48 ਲਿਖਣ ਲਈ ਵੀ। ਔਰ ਉਰਦੂ ਦੇ ਹਿਸਾਬ ਨਾਲ ਤੁਸੀਂ ਸਹੀ ਹੋਵੇ। ਵਿਅੰਗ ਜਗਤਾਰ ਸਿੰਘ ਜੌਲ ਉਹਨਾਂ ਨੇ ਕਿਹਾ ਵੀ ਭਾਵੇਂ ਜੋ ਮਰਜ਼ੀ ਹੋ ਜਾਏ, ਉਹਨਾਂ ਨੇ ਪੈਣੇ ਗੱਲ 'ਚ ਟਾਇਰ ਹੀ ਨੇ। ਜਿਵੇਂ ਉਹਨਾਂ ਨੇ ਫਿਰ ਜ਼ੈਲ ਸਿੰਘ, ਜਗਜੀਤ ਅਰੋੜਾ, ਖੁਸ਼ਵੰਤ ਸਿੰਘ, ਇਹਨਾਂ ਨੂੰ ਜਰਾ ਸ਼ਿੰਗਾਰ ਕੇ ਨਾਂ ਦਿੱਤੇ ਨੇ ਤੇ ਭਾਈ ਇਹ ਉਹਨਾਂ ਦੇ ਹੀ ਜਿਹੜੇ ਨੇ ਉਹ ਪਿਆਦੇ ਨੇ ਹਿੰਦੂ ਤਵੀਆਂ ਦੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਔਰ ਆਪਣੇ ਜਿਹੜੇ ਵਿਊਅਰਸ ਨੇ
ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਬਹੁਤ ਹੀ ਵਧੀਆ ਜਿਹੜੇ ਨੇ ਥੋਟਫੁਲ ਜਿਹੜੇ ਮੈਸੇਜ ਨੇ ਚੜ੍ਹਦੀ ਕਲਾ ਦੇ ਭੇਜੇ ਨੇ, ਇਸ ਤਰ੍ਹਾਂ ਭੇਜਦੇ ਰਹਿਣਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।